बजट भी फिर बिला आखिर पेश हो गया। हाँ जी, बजट पेश हो गया। ਜਿਹੜੇ ਯਾਰ ਲੋਕਾਂ ਨੇ ਯਾਰ ਕਹਿ ਲਈਏ ਜਾਂ ਮਾਰ ਵਿੱਚ ਪਾ ਦਈਏ ਲਫ਼ਜ਼? नहीं यार ही काम ਯਾਰ ਹੀ ਰੱਖੀ ਮਾਰ ਰਹੇ, ਹਾਲਾਂਕਿ ਹੁੰਦੇ ਯਾਰ ਮਾਰ ਨੇ ਅਕਸਰ। ਚਲੋ ਬਹਰਹਾਲ ਤੇ ਕਈਆਂ ਨੇ ਤੇ ਇੱਥੋਂ ਤੱਕ ਕੀਤਾ ਸੀ ਕਿ ਵੀ ਹੋ ਸਕਦਾ ਕਿ ਬਜਟ ਪੇਸ਼ ਹੀ ਨਾ ਹੋਵੇ ਔਰ ਉਸ ਤੋਂ ਪਹਿਲੇ ਹੀ ਕੋਈ ਰੱਦੋ ਬਦਲ ਹੋ ਜਾਏ ਹਕੂਮਤ ਦਾ। ਇਹ ਵੀ ਵਿੱਚ ਇਹ ਵੀ ਕੁਝ ਲਿਖਿਆ ਗਿਆ ਸੀ। नहीं, बजट तो पहले सूरत हाल थोड़ी जी बनी सी जो बिलावल भुट्टो साहब जो रहने थोड़े जिहे नाराज हो गए। उन्होंने कहा गिलगित बल्तिस्तान ਦਾ ਇਲੈਕਸ਼ਨ ਜਿਹੜਾ ਵੇ ਉਹ ਅਸੀਂ ਕਿਸੇ ਨੂੰ ਛਿੰਨਣ ਨਹੀਂ ਦਵਾਂਗੇ। ਕੋਈ ਗੱਲ ਨਹੀਂ ਹੈ, ਤੁਸੀਂ ਇਹ ਦਿਲ ਦੇ ਵਿੱਚੋਂ ਕੱਢ ਦਿਓ। ਨਹੀਂ ਉਹ ਤੁਸੀਂ ਕੱਢਤਾ ਥੋੜੀ ਦੇਰ ਬਾਅਦ ਹੀ तो ਆ ਗਏ ਸਾਨੂੰ ਫਿਰ ਪਾਰਲੀਮੈਂਟ ਦੇ ਵਿੱਚ। ਲਿਹਾਜ਼ਾ ਜਿਹੜੇ ਇਸ ਖੁਆਇਸ਼ਮੰਦ ਨੇ ਨਾ ਕਿ ਸ਼ਾਇਦ ਗਵਰਨਮੈਂਟ ਚਲੀ ਜਾਏਗੀ, ਸ਼ਾਇਦ ਬਿਲਾਵਲ ਭੁੱਟੋ ਸਾਹਿਬ ਕੋਈ ਬਗਾਵਤ ਕਰ ਦੇਣਗੇ, ਤੇ ਇਹ ਸਭ ਤਜ਼ੀਏ ਜਿਹੜੇ ਨੇ ਨਾ ਇਹਨਾਂ ਦੀ ਕੋਈ ਗਰਾਊਂਡ ਦੇ ਉੱਤੇ ਕੋਈ ਇਹਦੀ ਹਕੀਕਤ ਨਹੀਂ ਆ। ਹੁਣ ਅਸੀਂ ਆ ਜਾਂਦੇ ਹਾਂ ਬਜਟ ਦੀ ਤਰਫ। ਦੇਖੋ ਬਜਟ ਪੇਸ਼ ਹੋ ਗਿਆ ਔਰ ਬੜੇ ਸਮੂਥਲੀ ਪੇਸ਼ ਹੋ ਗਿਆ। ਪੀਟੀਆਈ ਜਿਹੜੀ ਤਿੰਨ ਪਾਰਟੀ ਉਹ ਖੁਦ ਵੀ ਉਹਦੇ ਸ਼ਰੀਕ ਹੋ ਗਈ, ਗੋ ਨਾਅਰੇਬਾਜ਼ੀ ਕਰਦੀ ਰਹੀ। ਉਹ ਇੱਕ ਅਲੱਗ ਚੀਜ਼ ਹੈ। ਚਲੋ ਇੱਕ ਸ਼ੁਗਲ ਮੇਲਾ ਬਜਟ ਦੇ ਵਿੱਚ ਪਿਛਲੇ ਹਰ ਬਜਟ ਦੇ ਵਿੱਚ ਆਪੋਜੀਸ਼ਨ ਪਾਰਟੀ ਜਿਹੜੀ ਹੈ ਉਹ ਇਹੋ ਕੁਛ ਹੀ ਕਰਦੀ। ਔਰ ਹਾਲਾਂਕਿ ਮੈਂ ਅਗਰ ਜ਼ਾਤੀ ਤੌਰ ਤੇ ਇਸ ਤਰਜ਼ ਅਮਲ ਦਾ ਮੇਰੀ ਰਾਏ ਅਗਰ ਮੈਂ ਦਿਆਂ ਤਾਂ ਮੇਰਾ ਖਿਆਲ ਹੈ ਕਿ ਆਪੋਜੀਸ਼ਨ ਨੂੰ ਹੁਣ ਉਹ ਦੌਰ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਪੋਲੀਟੀਕਲ ਕਿਆਦਤ ਹੈਗੀ ਹੈ ਔਰ ਪਾਰਲੀਮੈਂਟੇਰੀਅਨਸ ਜਿਹੜੇ ਨੇ ਹੁਣ ਇਹਨਾਂ ਨੂੰ ਇਹ ਮਾਜ਼ੀ ਦੀ ਜਿਹੜੀ 70 ਸਾਲ ਦੀ ਜਿਹੜੀ ਪ੍ਰੈਕਟਿਸ ਸੀ ਜਦੋਂ ਵੀ ਅਸੈਂਬਲੀਆਂ ਕਾਇਮ ਹੋਈਆਂ ਔਰ ਆਪੋਜੀਸ਼ਨ ਦਾ ਜਿਹੜਾ ਇੱਕ ਸ਼ੋਰ ਸ਼ਰਾਬੇ ਦਾ ਔਰ ਲਾਇਆਨੀ ਕਿਸਮ ਦੀ ਜਿਹੜੀ ਇੱਕ ਰੋਲ ਰਿਹਾ ਔਰ ਕਿਤਾਬਾਂ ਪਾੜ ਦਿਓ ਬਜਟ ਦੀਆਂ ਤੇ ਉਹ ਜਾ ਕੇ ਡਾਇਸ ਸਪੀਕਰ ਡਾਇਸ ਦੇ ਉੱਤੇ ਉਹਦਾ ਘਿਰਾਓ ਕਰ ਲਿਆ ਤੇ ਉਹ ਇਹ ਇੱਕ ਨਾ ਇੱਕ ਐਸਾ ਤਰਜ਼ ਅਮਲ ਬਣ ਗਿਆ ਜਿਹੜਾ ਕਿ ਇੱਕ ਰੂਟੀਨ ਬਣ ਗਈ। ਹੁਣ ਮੇਰਾ ਖਿਆਲ ਹੈ ਕਿ ਮੈਚਿਓਰ ਹੋ ਜਾਣਾ ਚਾਹੀਦਾ। ਹਰ ਚੀਜ਼ ਦਾ ਇੱਕ ਤਰੀਕਾਕਾਰ ਹੁੰਦਾ। ਆਪੋਜੀਸ਼ਨ ਇੱਕ ਐਸੀ ਪਾਰਟੀ ਹੁੰਦੀ ਹੈ ਜਿਹੜੀ ਕਮਿੰਗ ਗਵਰਨਮੈਂਟ ਦੇ ਤੌਰ ਦੇ ਉੱਤੇ ਹੁੰਦੀ ਹੈ ਕਿ ਉਹਨੇ ਰਿਪਲੇਸ ਕਰਨਾ ਹੁੰਦਾ ਗਵਰਨਮੈਂਟ ਨੂੰ, ਤੇ ਉਹਨਾਂ ਨੂੰ ਚੀਜ਼ਾਂ ਗੌਰ ਨਾਲ ਸੁਣਨੀਆਂ ਚਾਹੀਦੀਆਂ ਨੇ। ਬਜਟ ਦੇ ਵਿੱਚ ਅਗਰ ਜਿੱਥੇ ਕੋਈ ਉਹ ਸਮਝਦੇ ਨੇ, ਕਿਉਂਕਿ ਉਸ ਤੋਂ ਬਾਅਦ ਸ਼ਿਕਵਾਰ ਮਨਜ਼ੂਰੀਆਂ ਹੁੰਦੀਆਂ ਨੇ, ਬਹਿਸ ਹੁੰਦੀ ਹੈ, ਉਹਨਾਂ ਦੇ ਵਿੱਚ ਉਹਨਾਂ ਨੂੰ ਇੱਕ ਭਰਪੂਰ ਆਪਣਾ ਰੋਲ ਪਲੇ ਕਰਨਾ ਚਾਹੀਦਾ ਔਰ ਤਾਂ ਕਿ ਜਿਹੜੇ ਉਹਨਾਂ ਦੇ ਵੋਟਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਇਆ ਹੈ ਉਹਨਾਂ ਨੂੰ ਉਹ ਇਤਮਾਦ ਤੇ ਪੂਰਾ ਉਤਰ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਆਪਣੇ ਵੋਟਰ ਦੀ ਜਿਹੜੀ ਖਵਾਹਿਸ਼ਾਤ ਨੇ, ਤਮੰਨਾ ਨੇ, ਅਸੀਂ ਉਹਨਾਂ ਨੂੰ ਉਹ ਅਸੈਂਬਲੀ ਦੇ ਐਵਾਨਾਂ ਤੱਕ ਜਿਹੜੀ ਉਸ ਵੇਲੇ ਦੀ ਗਵਰਨਮੈਂਟ ਹੈਗੀ ਹੈ ਅਸੀਂ ਉਹਨਾਂ ਤੱਕ ਪਹੁੰਚਾਇਆ। ਤਾਂ ਦੇਖੋ ਇਹੋ ਹੀ ਕੰਮ ਹੁੰਦਾ ਨਾ ਆਪੋਜੀਸ਼ਨ ਦਾ ਕਿ ਅਸੀਂ ਉੱਥੇ ਅਗਰ 7% ਇਜ਼ਾਫਾ ਕੀਤਾ ਹੈ ਸਰਕਾਰੀ ਮੁਲਾਜ਼ਮਾਂ ਦਾ ਤਨਖਾਹਾਂ ਦੇ ਵਿੱਚ, ਤੇ ਮੈਂ ਸਮਝਦਾ ਵਾਂ ਕਿ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ ਮਾਇਸ਼ੀ ਤੌਰ ਤੇ ਇਹ ਥੋੜਾ ਹੈਗਾ, ਇਜ਼ਾਫਾ ਜ਼ਿਆਦਾ ਹੋਣਾ ਚਾਹੀਦਾ। ਤੇ ਜਿਹੜੇ ਖਾਸ ਤੌਰ ਤੇ ਜਿਹੜੇ ਛੋਟੇ ਮੁਲਾਜ਼ਮ ਨੇ ਤੇ ਉਹਨਾਂ ਦੀ ਤਨਖਾਹਾਂ ਅਗਰ ਘੱਟ ਨੇ ਤੇ ਉਹਨਾਂ ਦਾ ਮਹਿੰਗਾਈ ਦੇ ਨਾਲ ਅਗਰ ਕੋਪ ਕਰਨਾ, ਮੁਕਾਬਲਾ ਕਰਨਾ ਤੇ ਫਿਰ ਸੈਲਰੀ ਉਹਨਾਂ ਦੀ ਜ਼ਿਆਦਾ ਵਧਣੀ ਚਾਹੀਦੀ। ਅੱਛਾ ਸਭ ਠੀਕ ਹੈ ਨਾ, ਉਹਨਾਂ ਦੀ ਸੈਲਰੀ ਤੇ ਵਧਣੀ ਚਾਹੀਦੀ, ਲੇਕਿਨ ਅਗਰ ਦੇਖਿਆ ਜਾਏ ਤੇ तमाम ਸਰਕਾਰੀ ਮੁਲਾਜ਼ਮੀਨ ਦੀਆਂ ਤਨਖਾਹਾਂ ਜਿਹੜੀਆਂ ਤੇ ਉਸ ਬਾਅਦ ਪੈਨਸ਼ਨਾਂ ਦੇ ਵਿੱਚ ਇਜ਼ਾਫਾ ਤੇ ਜਿਹੜਾ ਗਵਰਨਮੈਂਟ ਸੈਕਟਰ ਹੈ ਇਹਦੇ ਤੇ ਖਾਸ ਤੌਰ ਤੇ ਜਿਹੜੇ ਬਿਊਰੋਕਰੇਟਸ ਨੇ ਕੋਈ 22,000 ਦੇ ਕਰੀਬ ਬਿਊਰੋਕਰੇਟਸ ਨੇ ਪਾਕਿਸਤਾਨ ਦੇ ਵਿੱਚ, ਫਿਰ ਉਹਨਾਂ ਦਾ ਜਾਹੋ ਜਲਾਲ, ਉਹਨਾਂ ਦੇ ਪ੍ਰੋਟੋਕਾਲਸ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਜ਼ਰ ਤੇ ਇਹ ਵੀ ਤੇ ਖਜ਼ਾਨੇ ਤੇ ਇੱਕ ਬਹੁਤ ਵੱਡਾ ਬੋਝ ਹੈਗਾ। ਦੇਖੋ ਗੱਲ ਅਸੀਂ ਹੁਣ ਜਿਹੜੀ ਨਾ ਉਹਦੇ ਨਾਲ ਇੱਕ ਪਹਿਲੂ ਡਿਫਰੈਂਟ ਹੈਗਾ ਕਿ ਸਾਈਜ਼ ਆਫ ਪਬਲਿਕ ਸੈਕਟਰ, ਜਿਹੜੇ ਪਬਲਿਕ ਸੈਕਟਰ ਇੰਪਲੋਈਜ਼ ਦਾ ਜਿਹੜਾ ਸਾਈਜ਼ ਹੈ ਉਹ ਕਿੰਨਾ ਵੱਡਾ ਹੈ ਔਰ ਉਹਦੇ ਤੇ ਨੈਸ਼ਨਲ ਐਕਸਚੇਕਰ ਦੇ ਵਿੱਚੋਂ ਕਿੰਨੀ ਪੈਸੇ ਜਾ ਰਹੇ ਨੇ। ਠੀਕ ਹੈ ਨਾ, ਇਹ ਸਮਥਿੰਗ ਅਲੱਗ ਕੁਐਸਚਨ ਹੈਗਾ ਕਿ ਕਿਆ ਪਬਲਿਕ ਸੈਕਟਰ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਕਿਆ ਪੂਰੀ ਉਹਨਾਂ ਦੀ ਜ਼ਰੂਰਤ ਹੈ ਵੇ ਕਿ ਉਹਨਾਂ ਦੇ ਕੋਲੋਂ ਕਿ ਜ਼ਾਇਦ ਨੇ ਉਹ। ਅਸੀਂ ਸਾਈਜ਼ ਦੇ ਉੱਤੇ ਨਹੀਂ ਗੱਲ ਕਰ ਰਹੇ, ਅਸੀਂ ਮੁਰਾਦ ਦੇ ਉੱਤੇ ਗੱਲ ਕਰ ਰਹੇ ਹਾਂ ਸਿਰਫ। ਹੁਣ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਇੱਕ ਤੇ ਉਹਨਾਂ ਦਾ ਸਾਈਜ਼ ਹੈ, ਜਿੱਦਾਂ ਸਾਈਜ਼ ਹੋਏਗਾ ਜ਼ਾਹਿਰ ਹੈ ਸੈਲਰੀ ਤੇ ਮੁਰਾਦ ਵੀ ਤੇ ਹੋਣੀ ਹੀ ਹੋਣਗੇ ਨਾ। ਜਿੰਨੀ ਜ਼ਿਆਦਾ ਹੋਏਗੀ ਪੰਜਾਬ ਦੇ ਹੋਣਗੀਆਂ ਉਹ ਚੀਜ਼ਾਂ। ਪੰਜਾਬ ਦੇ ਵਿੱਚ ਹੀ ਅਗਰ ਅਸੀਂ ਦੇਖਣਾ ਤੇ ਜਿੰਨੇ ਨਵੇਂ ਅਦਾਰੇ ਬਣਾਏ ਗਏ ਨੇ ਇਸ ਗਵਰਨਮੈਂਟ ਦੇ ਵਿੱਚ ਵੀ, ਤੇ ਉਹਨਾਂ 'ਚ ਸਭ ਜਿਹੜੇ ਨੇ ਜਿਹੜੇ ਵੱਡੇ ਵੱਡੇ ਉੱਤੇ ਅਫਸਰਾਨ ਆ ਕੇ ਬੈਠੇ ਨੇ ਉਹਨਾਂ ਦੀ ਸੈਲਰੀ ਸੇ ਮੁਰਾਦ ਜਿਹੜੀਆਂ ਨੇ ਉਹ ਤੇ ਇੱਕ ਬੋਝ ਤੇ ਹੈ। ਹੁਣ ਤਰੱਕੀਆਤੀ ਬਜਟ ਵੈਸੇ ਵੀ ਘਟਿਆ ਗਿਆ। ਗੱਲ ਜਿਹੜੀ ਆਪਣੇ ਨਾਜ਼ਰੀਨ ਨੂੰ ਵੀ ਤੇ ਤੁਹਾਨੂੰ ਵੀ ਜਿਹੜੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ, ਤੁਸੀਂ ਗੱਲ ਕੀਤੀ ਹੈ ਬੋਝ ਦੀ, ਮੈਂ ਗੱਲ ਕਰ ਰਿਹਾ ਵਾਂ ਜਿਹੜਾ ਬਜਟ ਦੇ ਅੰਦਰ 7% ਇਜ਼ਾਫਾ ਹੋਇਆ। ਠੀਕ ਹੈ ਨਾ, ਸਮਝ ਗਏ ਨਾ ਗੱਲ ਨੂੰ? ਹੁਣ ਤੁਸੀਂ ਇਹਦੇ ਤੇ ਗੌਰ ਕਰੋ ਜਿਸ ਤਰ੍ਹਾਂ ਮੈਂ ਉਹਨੂੰ ਕਰ ਰਿਹਾ ਵਾਂ ਕਿ
ਉਹ ਇੱਕ ਬਹਿਸ ਦਾ ਮੌਜੂ ਅਲੱਗ ਹੈਗਾ ਕਿ ਉਹਨਾਂ ਦੀਆਂ ਮਰਾਤ ਜ਼ਿਆਦਾ ਨੇ, ਕਿਉਂਕਿ ਅਗਰ ਉਹ ਸਾਈਜ਼ ਜਿੰਨਾ ਵੱਧਦਾ ਜਾਏਗਾ ਮਰਾਤ ਦਾ ਮਾਲੀ ਹੁਜਮ ਵੱਧਦਾ ਜਾਏਗਾ। ਠੀਕ ਹੈ ਨਾ ਜੀ। ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਸੈਲਰੀ ਦੇ ਵਿੱਚ ਇਜ਼ਾਫਾ ਘੱਟ ਹੈਗਾ, ਉਹ ਅਸੀਂ ਇੱਕ ਇਨਸਾਨੀ ਜ਼ਰੂਰਤਾਂ ਦਾ ਜਿਹੜਾ ਇੱਕ ਪੈਕੇਜ ਤਿਆਰ ਹੁੰਦਾ ਹੈ, ਇੱਕ ਘਰੇਲੂ ਬਜਟ ਤਿਆਰ ਹੁੰਦਾ ਹੈ, ਉਸ ਹਿਸਾਬ ਦੇ ਨਾਲ ਅਸੀਂ ਕਹਿੰਦੇ ਆ ਕਿ ਸਾਰੀ ਬਿਊਰੋਕ੍ਰੇਸੀ ਦੇ ਗ੍ਰੇਡ 22 ਦੇ 20 ਦੇ ਤੇ ਅਫਸਰ ਨਹੀਂ ਹੈਗੇ ਨਾ, ਥੱਲੇ ਗ੍ਰੇਡ 1 ਤੋਂ ਲੈ ਕੇ 16 ਤੱਕ ਕਿੰਨੀ ਵੱਡੀ ਤਾਦਾਦ ਹੈ ਮੁਲਾਜ਼ਮਾਂ ਦੀ, ਤੇ ਸਭ ਦੇ ਸੋਰਸ ਆਫ ਇਨਕਮ ਡਬਲ ਤੇ ਨਹੀਂ ਹੈਗੇ, ਸਾਰੇ ਸਰਕਾਰੀ ਮੁਲਾਜ਼ਮ ਹੀ ਨੇ, ਤੇ ਉਹਨਾਂ ਨੇ ਵੀ ਤੇ ਇਸ ਸਿਸਟਮ ਦੇ ਵਿੱਚ ਗੁਜ਼ਾਰਾ ਕਰਨਾ ਹੈ ਨਾ। ਹੁਣ ਜਿਸ ਵੇਲੇ ਅਸੀਂ ਸੈਲਰੀ ਵਧਾਵਾਂਗੇ, ਤੇ ਮੇਰਾ ਕਹਿਣ ਦਾ ਮਕਸਦ ਹੈਗਾ, ਮੈਂ ਦੱਸਣਾ ਇਹ ਚਾਹ ਰਿਹਾ ਹਾਂ ਕਿ ਗਵਰਨਮੈਂਟ ਦੀ ਆਪਣੀ ਮਜਬੂਰੀ ਹੈ, ਉਹਨਾਂ ਨੇ 7% ਵਧਾਇਆ, ਠੀਕ ਹੈ, ਮਾਲੀ ਤੌਰ ਦੇ ਉੱਤੇ ਸਾਡੇ ਪਾਕਿਸਤਾਨ ਨੂੰ ਮੁਸ਼ਕਲਾਤ ਨੇ, ਤੇ 7% ਦਿੱਤਾ। ਮੈਂ ਕਹਿ ਰਿਹਾ ਕਿ ਉਹਨਾਂ ਦਾ ਜ਼ਿਆਦਾ ਵਧਾਉਣਾ ਚਾਹੀਦਾ ਸੀ, ਲੇਕਿਨ ਕਿਉਂਕਿ ਮਜਬੂਰੀ ਹੈ, ਗਵਰਨਮੈਂਟ ਨੂੰ ਮਾਲੀ ਤੌਰ ਤੇ ਚਾਹੀਦਾ। ਹੁਣ ਰਹਿ ਗਿਆ ਅਗਲਾ ਤੁਹਾਡਾ ਕੁਐਸਚਨ, ਉਹ ਹੈਗਾ ਕਿ ਸਾਨੂੰ ਉਹਦੇ 'ਚ ਦੁਨੀਆ ਦੇ ਵਿੱਚ ਅੱਜ ਕੱਲ੍ਹ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਸਮਾਰਟ ਪਬਲਿਕ ਸੈਕਟਰ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਹੈ, ਯਾਨੀ ਸਾਈਜ਼ ਛੋਟਾ ਔਰ ਉਹਨਾਂ ਦੀ ਐਫੀਸ਼ੀਐਂਸੀ ਬਹੁਤ ਜ਼ਿਆਦਾ। ਠੀਕ ਹੈ ਨਾ। ਪਾਕਿਸਤਾਨ ਦੇ ਵਿੱਚ ਅਗਰ ਅਸੀਂ ਪੰਜਾਬ ਦੀ ਤਕਸੀਮ ਲੈਂਦੇ ਹਾਂ ਜਾਂ ਸਿੰਧ 'ਚ, ਜਿਵੇਂ ਅਸੀਂ ਬਲਦਿਆਤੀ ਗੱਲ ਕੀਤੀ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਮੁਖਤਲਿਫ ਆਰਗਨਸ ਉਹਦੇ ਸਨ, ਉਹਨਾਂ ਨੂੰ ਅਲੱਗ-ਅਲੱਗ ਅਥਾਰਟੀਆਂ ਬਣਾ ਕੇ ਤੇ ਮੁਲਾਜ਼ਮ ਜ਼ਿਆਦਾ ਹੋ ਗਏ। ਠੀਕ ਹੈ ਨਾ। ਜਦੋਂ ਤੁਹਾਡੇ ਮੁਲਾਜ਼ਮ ਜ਼ਿਆਦਾ ਹੋਣਗੇ, ਅਫਸਰ ਜ਼ਿਆਦਾ ਹੋਣਗੇ, ਤੇ ਤੁਹਾਡੇ ਤੇ ਮਾਲੀ ਬੋਝ ਵੀ ਵਧੇਗਾ। ਠੀਕ ਹੈ ਨਾ। ਤੇ ਅਗਰ ਉਹ ਆਰਗਨ ਦੇ ਤੌਰ ਦੇ ਉੱਤੇ ਸਮਾਰਟ ਆਰਗਨਸ ਹੋਣ, ਤੰਦਰੁਸਤ ਆਰਗਨ ਹੋਣ, ਤੰਦਰੁਸਤ ਤੋਂ ਮੁਰਾਦ ਹੈਗਾ ਕਿ ਜਿਵੇਂ ਇੱਕ ਬੰਦਾ ਇਨਸਾਨ ਤੰਦਰੁਸਤ ਹੁੰਦਾ ਹੈ, ਇੰਜ ਸਰਕਾਰੀ ਜਿਹੜਾ ਆਰਗਨ ਹੈ ਉਹ ਤੰਦਰੁਸਤ ਕਿਵੇਂ ਹੋਏਗਾ? ਉਹ ਇੰਜ ਹੋਏਗਾ ਕਿ ਰਾਈਟ ਮੈਨ ਫॉर ਦੀ ਰਾਈਟ ਜੌਬ ਹੋਵੇ, ਉਹਦੀ ਸੈਲਰੀ ਅੱਛੀ ਹੋਵੇ, ਤਾਂ ਕਿ ਉਹ ਆਪਣੇ ਕੰਮ ਤੇ ਇੱਕ ਬੰਦਾ ਜਿਹੜਾ ਨਾ ਉਹ 3 ਜਾਂ 4 ਬੰਦਿਆਂ ਦੇ ਲੈਵਲ ਦੇ ਉੱਤੇ ਕੰਮ ਕਰ ਸਕੇ, ਕੰਮ ਫਾਈਲ ਰੁਕੇ ਨਾ। ਇਹ ਇੱਕ ਅਲੱਗ ਮੈਨੇਜਮੈਂਟ ਸਿਲਸਿਲਾ, ਇਹ ਮੈਨੇਜਮੈਂਟ ਹੈ। ਹੁਣ ਜਿਹੜੀ ਵੀ ਤੁਸੀਂ ਮੈਨੇਜਮੈਂਟ ਰੱਖਦੇ ਹੋ, ਉਹਦੇ ਤੇ ਫੰਡਸ ਅਲੋਕੇਸ਼ਨ ਕਰਨਾ ਇਹ ਫਾਈਨੈਂਸ਼ੀਅਲ ਮੈਨੇਜਰ ਦਾ ਕੰਮ ਨਹੀਂ ਹੁੰਦਾ। ਫਾਈਨੈਂਸ਼ੀਅਲ ਮੈਨੇਜਰ ਦਾ ਕੰਮ ਹੈ ਕਿ ਉਹਨਾਂ ਨੂੰ ਦੱਸਦਾ ਗਿਆ ਜੀ ਇਹ 100 ਬੰਦਾ ਹੈ ਸਾਡੇ ਕੋਲ, ਤੇ ਇਹ 100 ਰੁਪਈਆ ਤੇ ਇਹਨਾਂ 'ਚ ਤਕਸੀਮ ਕਰਨਾ, ਇਹਦੇ ਇੰਨੇ ਨੇ, ਇਹਦੇ ਇੰਨੇ ਨੇ, ਉਹਨਾਂ ਨੇ ਉਹ ਤੁਹਾਨੂੰ ਕਰ ਦੇਣਾ। ਜਿਹੜੀ ਹਿਊਮਨ ਮੈਨੇਜਮੈਂਟ ਹੈਗੀ ਹੈ, ਜਿਹੜੀ ਤੁਸੀਂ ਕੁਐਸਚਨ ਕਰ ਰਹੇ ਹੋ ਕਿ ਸਾਡਾ ਸਾਈਜ਼ ਜ਼ਿਆਦਾ, ਸਾਡੀ ਮਰਾਦ ਜ਼ਿਆਦਾ ਨੇ, ਉਹ ਹਿਊਮਨ ਮੈਨੇਜਮੈਂਟ ਦਾ ਕੰਮ ਹੈ ਕਿ ਅਗਰ ਅਸੀਂ ਸਾਨੂੰ 28,000 ਬਿਊਰੋਕਰੇਟ ਨੇ ਤੇ ਅਸੀਂ ਇਹ 12,000 ਬਿਊਰੋਕਰੇਟਸ ਦੇ ਵਿੱਚੋਂ ਕੰਮ ਲੈ, ਉਹਨਾਂ ਦੀ 12,000 ਦੇ ਬੰਦੇ ਜਿਹੜੇ ਨੇ ਉਹਨਾਂ ਦੀਆਂ ਇਹੋ ਹੀ ਮਰਾਤ ਜਿਹੜੀਆਂ ਨੇ, ਅਗਰ ਉਹ 28,000 ਦੇ ਵਿੱਚ ਤਕਸੀਮ ਕਰਤੀਆਂ ਜਾਣ ਤੇ ਉਹਨਾਂ ਦਾ ਮਿਆਰੇ ਜ਼ਿੰਦਗੀ ਕਿੱਥੇ ਚਲਾ ਜਾਏਗਾ? ਠੀਕ ਹੈ। ਔਰ ਕੰਮ ਦੀ ਰਫਤਾਰ ਉਹਦੇ ਤੋਂ ਜ਼ਿਆਦਾ ਹੋ ਜਾਏਗੀ, ਪੈਸੇ ਵੀ ਬਚ ਜਾਣਗੇ ਤੁਹਾਡੇ ਕੋਲ ਉਹਦੇ ਨਾਲ। ਲੇਕਿਨ ਇੱਕ ਸਮਥਿੰਗ ਡਿਫਰੈਂਟ ਹੈਗਾ। 28,000 ਦੇ ਤੁਸੀਂ ਕਹਿ ਰਹੇ ਹੋ ਖਰਚਾ 12,000 ਚ ਕਰ ਰਹੇ ਆ, ਤੇ ਬੋਝ ਤੇ ਉਹਨਾਂ ਹੀ ਰਹੇਗਾ, ਔਰ ਉਹਨਾਂ ਦੀ ਬਲਕਿ ਉਹਨਾਂ ਦਾ ਲਾਈਫ ਸਟਾਈਲ ਤੇ ਪਹਿਲੇ ਹੀ ਇਸ ਤਰ੍ਹਾਂ ਦਾ ਜਿਹੜਾ ਆਮ ਆਦਮੀ ਉਹਦਾ ਖਿਆਲ ਤਸੱਵੁਰ ਵੀ ਨਹੀਂ ਕਰ ਸਕਦਾ। ਐਗਜ਼ਾਮਪਲ ਹੈਗੀ ਨਾ, ਤੇ ਅਗਰ ਅਸੀਂ ਉਹਨਾਂ ਦੇ ਚੋਂ 12 ਕਰਨੇ ਆ ਤੇ ਉਹਨਾਂ ਦੇ ਵਿੱਚੋਂ ਮੁਮਕਿਨ ਹੈ ਕਿ ਸਾਨੂੰ 20% ਉਹਨਾਂ ਦੇ ਉੱਤੇ ਮਜ਼ੀਦ ਲਾਣਾ ਪੈ ਜਾਏ, ਤੇ 80% ਨੈਸ਼ਨਲ ਐਕਸਚੇਂਜ ਚ ਬਚ ਜਾਏਗੀ। ਕਿ ਲੋਕ ਜਿਹੜੇ ਨੇ ਉਹਨਾਂ ਤੇ ਬੜਾ ਇਸ ਹਵਾਲੇ ਦੇ ਨਾਲ ਇੱਕ ਨਫ਼ਰਤ ਵੀ ਪਾਈ ਜਾ ਰਹੀ ਹੈ ਕਿ ਉਹ ਕਹਿੰਦੇ ਨੇ ਕਿ ਉਹ ਤੇ ਆਲਰੇਡੀ ਇੰਨਾ ਜ਼ਿਆਦਾ ਉਹਨਾਂ ਦੇ ਉੱਤੇ ਨਹੀਂ ਉਹ ਤੇ ਹੋ ਚੁੱਕਿਆ ਹੋਵੇ, ਉਹਨਾਂ ਦਾ ਲਾਈਫ ਸਟਾਈਲ ਚੀਜ਼ਾਂ ਉਹਨਾਂ ਦੇ ਭਾਵੇਂ ਉਹ ਤਾਂ ਪਾਕਿਸਤਾਨੀ ਲੱਗਦੇ ਹੀ ਨਹੀਂ। ਉਹ ਬੇਸ਼ੱਕ ਉਹ ਠੀਕ ਹੈ। ਅਸੀਂ ਇੱਕ ਜਿਸ ਵੇਲੇ ਅਸੀਂ ਮਫਰੂਜ਼ੇ ਦੀ ਗੱਲ ਕਰ ਰਹੇ ਹੁੰਦੇ ਹਾਂ ਨਾ, ਉਹ ਇਹ ਵੇ ਕਿ ਅਸੀਂ ਸਮਾਰਟ ਬਿਊਰੋਕ੍ਰੇਸੀ ਹੈ, ਇੱਕ 28 ਬੰਦੇ ਕੰਮ ਕਰ ਰਹੇ ਨੇ, ਅਸੀਂ ਉਹਦੀ ਜਗ੍ਹਾ ਤੇ 12 ਬੰਦਿਆਂ ਨੂੰ ਦੇ ਦਿੱਤਾ। 28 ਬੰਦਿਆਂ ਦੇ 100 ਰੁਪਇਆ ਖਰਚ ਹੋ ਰਿਹਾ, ਹੁਣ ਉਹ 12 ਬੰਦੇ 1200 ਰੁਪਏ ਦੇ ਵਿੱਚ ਉਹ ਕਰ ਰਹੇ ਨੇ, 12 ਰੁਪਏ ਦੇ ਵਿੱਚ ਲਾ ਲਓ ਜਾਂ 20 ਰੁਪਏ 'ਚ ਜਾਂ 120 ਜਿੰਨੀ ਵੀ ਉਹਦੀ ਤਕਸੀਮ ਹੈ ਉਹਦੇ 'ਚੋਂ ਕਰ ਰਹੇ ਨੇ। ਉਹ ਬਕਾਇਆ ਪੈਸੇ ਤੁਹਾਡੇ ਕੋਲ ਬਚ ਗਏ, ਤੇ ਉਹਨਾਂ ਤੋਂ ਜ਼ਿਆਦਾ ਕੰਮ 12 ਬੰਦੇ ਕਰਨਗੇ, ਤੇ ਜਿਸ ਵੇਲੇ ਉਹ ਕੰਮ ਕਰਨਗੇ ਤੇ ਉਹ ਜਿਹੜੇ ਤੁਹਾਡੇ ਕੋਲੋਂ 80 ਰੁਪਏ ਬਚੇ ਹੋਏ ਨੇ, ਤੇ ਉਹਦੇ 'ਚੋਂ ਤੁਸੀਂ 10 ਰੁਪਏ ਮਜ਼ੀਦ ਉਹਨਾਂ ਨੂੰ ਦੇ ਦਿਓਗੇ, ਤੇ ਫਿਰ ਵੀ 70 ਰੁਪਏ ਤੁਹਾਡੇ ਕੋਲ ਬਚਦੇ ਨੇ। ਕੰਮ ਦੀ ਰਫਤਾਰ ਉਹਦੇ ਤੋਂ ਜ਼ਿਆਦਾ, ਇਹ ਹੈਗੀ ਸਮਾਰਟ ਮੈਨੇਜਮੈਂਟ। ਹੁਣ ਆ ਜਾਓ ਜੀ ਬਜਟ ਦੇ ਉੱਤੇ ਬਾਹਰ ਹਾਲ, ਔਰ ਉਹਨਾਂ ਨੇ ਜਿਹੜੇ ਛੋਟੇ ਮੁਲਾਜ਼ਮ ਨੇ ਉਹਨਾਂ ਵਾਸਤੇ ਵੀ ਕੀਤਾ ਹੈ ਕਿ ਵੀ ਉਹਨਾਂ ਦੇ 10% ਇਜ਼ਾਫਾ ਕੀਤਾ, ਮਿਨੀਮਮ ਵੇਜ ਦਾ ਰਫਾਇਆ। ਚਲੋ ਇੱਕ ਉਹ ਬਿਹਤਰ ਹੋ ਗਿਆ, ਹਾਲਾਂਕਿ ਮਜ਼ਦੂਰ ਜਿਹੜਾ ਛੋਟਾ ਉਹਦੀ ਵੀ ਉਹਨੂੰ ਜ਼ਰੂਰਤ ਜ਼ਿਆਦਾ ਹੈ ਪੈਸਿਆਂ ਦੀ, ਕਿਉਂਕਿ ਜਦੋਂ ਮੀਟ ਕਰਦਾ ਤੇ ਉਹ ਚੀਜ਼ਾਂ ਕਰਦੇ। ਹੁਣ ਬਜਟ ਦੇ ਵਿੱਚ ਇੱਕ ਦੂਸਰੀ ਗੱਲ ਜਿਹੜੀ ਮੈਨੂੰ ਬਿਹਤਰ ਕੋਈ ਲੱਗੀ, ਦੇਖੋ ਮੈਂ ਤੁਹਾਨੂੰ ਬਹੁਤ ਪਹਿਲੇ ਤੋਂ ਕਹਿੰਦਾ ਆ ਰਿਹਾ ਹਾਂ ਕਿ ਮੈਂ ਇੱਕ ਰਜਾਈਅਤ ਦਾ ਮੈਂ ਪਹਿਲੂ ਰੱਖਣਾ ਜਿਹੜੀ ਬਿਹਤਰ ਹੈਗੀ। ਬਜਟ ਦੇ ਵਿੱਚ ਫੈਡਰਲ ਗਵਰਨਮੈਂਟ ਨੇ ਵਸਾਇਲ ਉਹਦੇ ਵਧੇ, NFC ਦੇ ਸਿਲਸਿਲੇ ਸੂਬਿਆਂ ਨੇ ਉਹਨੂੰ ਵਸਾਇਲ ਦਿੱਤੇ। ਉਹਨਾਂ ਨੇ 103 ਅਰਬ ਰੁਪਇਆ ਮੁਖਤਸ ਕੀਤਾ ਵਾਟਰ ਰਿਸੋਰਸਿਸ ਵਾਸਤੇ, ਯਾਨੀ ਜਿਹੜੇ ਡੈਮਸ ਨੇ ਇਹਨਾਂ ਨੂੰ ਜਲਦੀ ਬਣਾਇਆ ਜਾਏ।
ਤੇ ਇਹ ਇੱਕ ਅੱਛਾ ਹੈ। ਹਾਲਾਂਕਿ ਇਹਦੇ ਤੋਂ ਵੀ ਜ਼ਿਆਦਾ ਪੈਸੇ ਲੱਗਣੇ ਚਾਹੀਦੇ। ਇੰਡੀਆ ਨੇ ਵਾਟਰ ਮੈਨੇਜਮੈਂਟ ਦੇ ਉੱਤੇ ਬਹੁਤ ਪੈਸੇ ਆਪਣੇ ਕੀਤੇ ਨੇ। ਇਹਦੇ ਨਾਲ ਸਾਡੇ ਜਿਹੜੇ ਡੈਮਸ ਨੇ ਉਹਨਾਂ ਦੀ ਤਕਮੀਲ ਦੀ ਤਰਫ ਉਹ ਜ਼ਿਆਦਾ ਤੇਜ਼ੀ ਨਾਲ ਜਾਣਗੇ। ਇਹ ਇੱਕ ਅੱਛਾ, ਵਫਾਕ ਕੋਲ ਪੈਸੇ ਆਏ, ਵਫਾਕ ਨੇ ਉਹਨੂੰ ਕੀਤਾ। ਹੁਣ ਦੂਸਰੀ ਗੱਲ ਕੀਤੀ ਇਹਦੇ 'ਚ ਇੱਕ ਹੋਰ ਜਿਹੜੀ ਕਿ ਮਵਾਸਲਾਤ ਵਾਸਤੇ ਵੀ ਖਾਸਾ ਕੰਮ ਹੋਇਆ। ਉਹਦੇ 'ਚ ਸਿਰਫ 100 ਅਰਬ ਰੁਪਇਆ ਰੱਖਿਆ। ਜਿਹੜੀ ਪੁਰਾਣੀ RCD ਰੋਡ ਹੁੰਦਾ ਸੀ ਨਾ, ਉਹਨੂੰ ਜਿਹੜਾ ਚਮਨ ਤੋਂ ਕਰਾਚੀ ਤੱਕ ਦਾ ਉਹਨੂੰ ਰਿਵਾਈਵ ਕਰਨ ਵਾਸਤੇ ਉਹਦੇ ਵਾਸਤੇ 100 ਅਰਬ ਰੁਪਇਆ ਰੱਖਿਆ ਠੀਕ ਦੁਬਾਰਾ, ਤਾਂ ਕਿ ਮਵਾਸਲਾਤੀ ਨੈਟਵਰਕ ਹੋ ਜਾਏਗਾ। NGML 1 ਦੀ ਮਨਸੂਬਾ ਜਿਹੜਾ ਕਰਾਚੀ ਤੋਂ ਰੋੜੀ ਤੱਕ ਜਿਹੜਾ ਲੈ ਕੇ ਆਣਾ, ਉਹਦੇ 'ਚ ਫਸਟ ਟਾਈਮ ਉਹਦੇ ਵਾਸਤੇ ਅਲੋਕੇਸ਼ਨ 25 ਅਰਬ ਰੁਪਏ ਦੀ ਕਰ ਦਿੱਤੀ ਗਈ। ਇਹਦਾ ਮਤਲਬ ਕਿ ਉਹ ਵੀ ਨੈਕਸਟ ਈਅਰ ਦੇ ਵਿੱਚ ਇੱਕ ਬੜਾ ਵੱਡਾ ਕੰਮ ਹੋ ਜਾਏਗਾ। ਐਂਡ ਨੈਸ਼ਨਲ ਕੋਸਟਲ ਹਾਈਵੇ ਵਾਸਤੇ ਵੀ ਫੰਡਸ ਰੱਖੇ ਗਏ ਨੇ, ਜਿਹੜੀ ਗਵਾਦਰ ਤੋਂ ਲੈ ਕੇ ਤੇ ਕਰਾਚੀ ਤੱਕ, ਤੇ ਉਹਦੇ ਨਾਲ ਉਹ ਇੱਕ ਚੱਲਦਾ ਜਾਏਗਾ। ਉਹ ਸਾਰੇ ਮਾਮਲੇ ਇਹ ਤਾਂ ਤੁਸੀਂ ਤਰੱਕੀਆਤੀ ਕੰਮ ਜਿਹੜੇ ਵਫਾਕ ਕਰ ਰਿਹਾ, ਫੈਡਰੇਸ਼ਨ ਨੇ ਕੀਤੇ ਨੇ। ਹੁਣ ਮੈਂ ਤੁਹਾਨੂੰ ਇਹਦੇ ਨਾਲ ਹੀ ਆ ਜਾਓ ਕਿ ਤੁਸੀਂ ਬਿਲਾਵਲ ਸਾਹਿਬ ਦੀ ਗੱਲ ਕੀਤੀ ਕਿ ਉਹ ਨਹੀਂ, ਇਹਦੇ ਨਾਲ ਪਹਿਲੇ ਇਹ ਸ਼ਾਮਿਲ ਕਰ ਲਈਏ ਵਿੱਚ ਕਿ ਉਹ ਸੂਬਿਆਂ ਦਾ ਜਿਹੜਾ ਤਰੱਕੀਆਤੀ ਬਜਟ ਹੈ ਉਹ ਤੇ ਕੱਟ ਕਰਤਾ ਗਿਆ ਨਾ, ਜਿਹਦੇ ਤੇ ਕੱਲ ਵੀ ਅਸੀਂ ਬੜੀ ਤਫਸੀਲ ਨਾਲ ਮੈਂ ਹੁਣ ਤੁਹਾਨੂੰ ਦੱਸ ਰਿਹਾ, ਇਹੀ ਦੱਸ ਰਿਹਾ। ਇਹ ਵਫਾਕ ਕਰ ਰਿਹਾ, ਇਹ ਫੈਡਰੇਸ਼ਨ ਨੇ ਕੀਤਾ। ਇਹ ਤਾਂ ਫੈਡਰੇਸ਼ਨ ਠੀਕ ਹੈ ਨਾ ਜੀ। ਹੁਣ ਕੀ ਹੋਇਆ ਕਿ ਸਿੰਧ ਨੇ 100 ਅਰਬ ਘਟਾਇਆ ਆਪਣਾ, 25 ਅਰਬ ਤੇ ਉਹਨਾਂ ਨੂੰ ਮਿਲ ਗਿਆ ਫੈਡਰੇਸ਼ਨ ਵੱਲੋਂ ML1 ਵਾਸਤੇ, ਉਹ ਸਿੰਧ 'ਚ ਬਣਨੀ ਹੈ। ਠੀਕ ਹੈ, ਠੀਕ ਹੋ ਗਿਆ। ਤੇ ਜਿਹੜੀ 100 ਅਰਬ ਦਾ ਮਿਲ ਗਿਆ ਬਲੋਚਿਸਤਾਨ ਨੂੰ ਤੇ ਸਿੰਧ ਨੂੰ ਜਿਹੜੀ RCD ਆਣੀ ਉਹਨਾਂ ਦੇ ਬਣਨਾ, ਬਲੋਚਿਸਤਾਨ ਦਾ ਤੇ ਕਟੇ ਨਹੀਂ, ਕਟੌਤੀ ਨਹੀਂ ਹੋਈ, ਉਹਨੂੰ ਤਾਂ ਫालतू ਮਿਲ ਗਿਆ। ਯਾਨੀ ਉਹਦੇ ਕੋਲ ਇਸ ਸੜਕ ਦੇ ਉੱਤੇ ਪੈਸਾ ਨਹੀਂ ਲਾਏਗਾ, ਇਹਦੇ ਤੇ ਫੈਡਰੇਸ਼ਨ ਲਾਏਗੀ। ਹਾਂਜੀ, ਕੋਸਟਲ ਹਾਈਵੇ ਦੇ ਵੀ ਜਿਹੜੇ ਬੈਨੀਫੀਸ਼ੀਅਰੀ ਨੇ ਸਿੰਧ ਔਰ ਬਲੋਚਿਸਤਾਨ ਨੇ, ਸਿੰਧ ਨੂੰ ਫਿਰ ਪਲੱਸ ਹੋ ਗਿਆ ਨਾ ਉਹਦੇ ਚ। ਤੇ ਫੈਡਰੇਸ਼ਨ ਨੇ ਇਹ ਉਹਨਾਂ ਦੀ ਇੱਕ ਬਿਹਤਰੀ ਹੋਈ ਕਿ ਫੈਡਰੇਸ਼ਨ ਨੇ ਜਿਹੜੇ ਫੰਡਸ ਮੁਖਤਸਰ ਕੀਤੇ ਨੇ, ਇਹਦੇ ਚ ਤੇ ਪੰਜਾਬ ਦੀ ਗੱਲ ਨਹੀਂ ਕਰ ਰਹੇ ਅਸੀਂ, ਫੈਡਰੇਸ਼ਨ ਦੀ ਗੱਲ ਕਰ ਰਹੇ ਹਾਂ। ਉਹ ਕਿੰਨਾ ਸੂਬਿਆਂ ਤੇ 3 ਤੇ ਹੋਏ, ਯਾਨੀ ਖੈਬਰ ਪਖਤੂਨਖਵਾ ਦੇ ਉੱਤੇ ਬਾਦਸ਼ਾਹ ਡੈਮ ਤੇ ਦੂਸਰੇ ਡੈਮ ਜਿੰਨੇ ਵੀ ਨੇ ਉਹ ਸਾਰੇ ਉੱਥੇ ਬਣ ਰਹੇ ਨੇ, ਗਿਲਗਤ ਦੇ ਨਾਲ ਤੇ ਉਹਨਾਂ ਦੇ ਉੱਤੇ 103 ਅਰਬ ਰੁਪਇਆ ਲੱਗੇਗਾ। 100 ਅਰਬ ਰੁਪਇਆ KP ਨੇ ਦਿੱਤਾ, ਉਹ ਤੇ ਉੱਥੇ ਹੀ ਲੱਗ ਗਿਆ ਉਹਨਾਂ ਦੇ ਕੋਲ। ਤੇ ਕੁਰਬਾਨੀ ਅਗਰ ਦਿੱਤੀ ਹੈ ਉਹ ਪੰਜਾਬ ਨੇ ਦਿੱਤੀ ਹੈ। ਠੀਕ। ਔਰ ਅਸੀਂ ਉਹਨੂੰ ਫਿਰ ਵੀ ਅਸੀਂ ਕਹਿੰਦੇ ਆ ਕਿ ਚਲੋ ਯਾਰ ਖੁਸ਼ ਦਿਲੀ ਦੇ ਨਾਲ ਅਸੀਂ ਕਰ ਲਈਏ। ਫਿਰ ਤੁਸੀਂ ਇਹ ਵੀ ਵੇਖੋ ਕਿ ਪੰਜਾਬ ਜਿਹੜਾ ਹੈ, ਸਭ ਤੋਂ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਕੀ ਹੈ, ਜ਼ਿੰਦਗੀ ਦੀ ਜ਼ਰੂਰਤ ਕੀ ਹੈ? ਅਨਾਜ ਦੇ ਵਿੱਚੋਂ ਗੰਦਮ ਨਾ ਮਿਲੇ ਤਾਂ ਕਿੰਨੀ ਕੀਮਤੀ ਚੀਜ਼ ਹੈਗੀ। ਬਿਲਕੁਲ, ਜਿਹੜਾ ਪੰਜਾਬ ਸੂਬਿਆਂ ਨੂੰ ਦੇ ਰਿਹਾ। ਬਲਕਿ ਹੁਣ ਵੀ ਉਹ ਵਜ਼ੀਰ ਆਜ਼ਮ ਨੇ ਮਨਜ਼ੂਰੀ ਦੇਤੀ ਜਿਹੜੀ ਉਹਨੂੰ। ਫਿਰ ਇਹ ਜਿਹੜੇ ਲੋਕ ਨੇ ਉੱਥੇ ਬੈਠੇ, ਜਿਹੜੇ ਨਾਮ ਨਿਹਾਦ ਜਿਨ੍ਹਾਂ ਨੂੰ ਮੈਂ ਕਹਿੰਦਾ ਨਾ ਕੌਮ ਪ੍ਰਸਤ, ਬਲਕਿ ਕੌਮ ਪ੍ਰਸਤ ਨਹੀਂ ਹੈਗੇ, ਇਹ ਕੌਮ ਦੇ ਦੁਸ਼ਮਣ ਨੇ। ਆਪਣੀ ਵੀ ਕੌਮ ਦੇ, ਆਪਣੀ ਕੌਮ ਦੇ ਦੁਸ਼ਮਣ ਇਹ ਖੁਦ ਇੱਕ ਬੰਦੇ ਨੇ, ਜਿਨ੍ਹਾਂ ਜੋ ਮਹਿਮੂਦ ਅਚਕਜ਼ਈ ਸਰੇ ਫਹਿਰਿਸਤ ਹੈਗਾ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਕੀਤੀ ਹੈ ਜ਼ੁਬਾਨ ਦਰਾਜ਼ੀ, ਉਹਦਾ ਸਬੂਤ ਹੈਗਾ ਕਿ ਨੈਸ਼ਨਲ ਅਸੈਂਬਲੀ ਦੇ ਵਿੱਚ ਜਮਾਲ ਰਈਸਾਨੀ ਨੇ ਤਕਰੀਰ ਕੀਤੀ, ਇਜ਼ ਅ ਵੈਰੀ ਯੰਗ ਐਂਡ ਸਮਾਰਟ ਮੈਨ। ਉਹਨਾਂ ਨੇ ਉਹਦੇ ਤੇ ਤਨਕੀਦ ਕੀਤੀ ਕਿ ਇਹ ਬੰਦੇ ਨੇ ਬਲੋਚਾਂ ਦੇ ਦਰਮਿਆਨ ਔਰ ਉੱਥੋਂ ਦੇ ਜਿਹੜੇ ਪਸ਼ਤੋ ਸਪੀਕਿੰਗ ਪਖਤੂਨਾਂ ਦੇ ਦਰਮਿਆਨ ਨਫ਼ਰਤ ਪੈਦਾ ਕਰਨ ਵਾਸਤੇ ਪਾਕਿਸਤਾਨ ਦੁਸ਼ਮਣ ਤਕਰੀਰ ਕੀਤੀ। ਔਰ ਸਪੀਕਰ ਸਾਹਿਬ ਹੋਰਾਂ ਨੇ ਕਿਹਾ ਜੀ ਇਹ ਗੱਲ, ਇੰਨੀ ਗੱਲਾਂ ਉਹਨਾਂ ਨੇ ਕੀਤੀਆਂ ਨੇ ਤੇ ਬਹੁਤ ਕਾਬਲੇ ਇਤਰਾਜ਼ ਨੇ। ਮੈਨੂੰ ਨਹੀਂ ਪਤਾ, ਤੇ ਮੈਂ ਸਪੀਕਰ ਸਾਹਿਬ ਹੋਰਾਂ ਨੂੰ ਕਹਾਂਗੇ ਜੇ ਤੁਸੀਂ ਥੋੜਾ ਜਿਹਾ ਮੀਡੀਆ ਵੀ ਦੇਖ ਲਿਆ ਕਰੋ, ਜਿਹੜਾ ਐਡਾ ਵੱਡਾ ਸਟਾਫ ਤੁਸੀਂ ਕੌਮੀ ਅਸੈਂਬਲੀ ਦਾ ਰੱਖਿਆ ਹੈ, ਕੌਮੀ ਅਸੈਂਬਲੀ ਦੇ ਵਿੱਚ ਕਿੰਨਾ ਵੱਡਾ ਸਟਾਫ ਹੈਗਾ, ਇਹਨਾਂ ਦੀ ਡਿਊਟੀ ਲਾਓ ਕਿ ਮੀਡੀਆ ਪੂਰਾ ਚੈੱਕ ਕਰਿਆ ਕਰਨ ਤੇ ਇਹਨਾਂ ਸਾਰਿਆਂ ਦੀਆਂ ਤਕਰੀਰਾਂ ਤੁਹਾਨੂੰ ਸੁਣਾਉਣ। ਤੁਸੀਂ ਉੱਥੇ ਜਾ ਕੇ ਕੀ ਸੱਤੂ ਪੀਤੇ ਨੇ ਬੈਠੇ ਇੱਥੋਂ ਕਿ ਜੀ ਮੁਝੇ ਤਾਂ ਪਤਾ ਹੀ ਨਹੀਂ ਹੈ। ਅਜੀਬ ਆਦਮੀ, ਕੌਮੀ ਅਸੈਂਬਲੀ ਦੇ ਸਪੀਕਰ ਹੋ, ਤੁਹਾਨੂੰ ਇੱਕ ਉੱਥੋਂ ਦਾ ਮੁਅੱਜ਼ਜ਼ MNA ਖੁਦ ਦੱਸ ਰਿਹਾ ਤੇ ਤੁਸੀਂ ਕਹਿ ਰਹੇ ਹੋ ਜੀ ਇਹ ਅੱਛਾ ਇਹ ਗੱਲ ਹੋਈ ਹੈ ਤੇ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਹੈਗਾ। ਤਾਂ ਭਾਈ ਜਾਨ ਲਾਹੌਰ ਦੇ ਉਹ ਠੀਕ ਨੇ, ਠੀਕ ਹੈ ਜੋਈ ਸਾਹਿਬ, ਲੇਕਿਨ ਤੁਸੀਂ ਆਪਣੇ ਮੁਲਾਜ਼ਮਾਂ ਨੂੰ ਜਿਹੜੇ ਥੱਲੇ ਅਸੈਂਬਲੀ ਦੇ ਉਹਨਾਂ ਨੂੰ ਪ੍ਰੋਟੋਕੋਲਾਂ ਦੇ ਉੱਤੇ ਨਾ ਰੱਖੋ। ਉਹਨਾਂ ਦੇ ਕੋਲ ਇਹ ਵੀ ਕੰਮ ਲਵੋ ਕਿ ਜਿਹੜੇ MNA ਨੇ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਕੀ ਬੋਲਦੇ ਨੇ, ਕੀ ਤਕਰੀਰਾਂ ਕਰਦੇ ਨੇ, ਉਹਦੇ ਤੋਂ ਤੁਹਾਨੂੰ ਅਗਾਹ ਰੱਖਿਆ। ਜੋਈ ਸਾਹਿਬ ਦੇਖੋ, ਸਪੀਕਰ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਮੈਨੂੰ ਪਤਾ ਨਹੀਂ, ਲੇਕਿਨ ਮੈਂ ਨਹੀਂ ਕਹਿ ਸਕਦਾ ਕਿ ਮੈਨੂੰ ਬ੍ਰੇਕ ਦਾ ਪਤਾ ਨਹੀਂ, ਕਿਉਂਕਿ ਬਾਰ-ਬਾਰ ਇਸ਼ਾਰਾ ਹੋ ਰਿਹਾ।